ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਐਂਡ ਵਾਲ ਦੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਤਲ ਅਤੇ ਰੇਪ ਦੇ ਕੇਸਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੌਦਾ ਸਾਧ ਐਨ ਚੋਣਾਂ ਦੇ ਮੌਕੇ 21 ਦਿਨਾਂ ਦੀ ਪੈਰੋਲ ਤੇ ਜੇਲ੍ਹੋਂ ਬਾਹਰ ਆਇਆ ਹੈ। ਸੋ ਉਸ ਨੇ ਪੰਜਾਬ ਅਸੈਂਬਲੀ ਚੋਣਾਂ ਵਿੱਚ ਆਪਣੇ ਚੇਲਿਆਂ ਨੂੰ ਬੀਜੇਪੀ ਨੂੰ ਵੋਟਾਂ ਪਾਉਣ ਲਈ ਕਿਹਾ। ਸੋ ਹੁਣ ਉਸ ਨੂੰ G+ ਸਿਕਿਉਰਿਟੀ ਦਿੱਤੀ ਗਈ ਹੈ। ਇਸੇ ਤਰ੍ਹਾਂ RS ਦੇ ਖਾਸਮ ਖਾਸ ਕਵੀ ਸਿੱਖ ਵਿਰੋਧੀ ਕੁਮਾਰ ਵਿਸ਼ਵਾਸ ਨੂੰ ਵਾਈ ਸਿਕਿਉਰਿਟੀ ਪ੍ਰਦਾਨ ਕੀਤੀ ਗਈ ਹੈ। ਸੋ ਇਹ ਸਾਬਤ ਹੁੰਦਾ ਹੈ ਕਿ ਕਿਵੇਂ ਬੀਜੇਪੀ ਸਿੱਖ ਵਿਰੋਧੀਆਂ ਦੀ ਖੁੱਲ ਕੇ ਪੁਸ਼ਤਬਨਾਈ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਰਤੀ ਹਕੂਮਤ ਗੁਰੂ ਗ੍ਰੰਥ ਔਰ ਗੁਰੂ ਪੰਥ ਨੂੰ ਇੱਕ ਵਿਉਂਤਬੰਦ ਪਲਾਨ ਤਰੀਕੇ ਦੇ ਨਾਲ ਪਿਛਲੇ 75 ਸਾਲਾਂ ਤੋਂ ਹੀ ਟਾਰਗੇਟ ਕਰ ਰਹੀ ਹੈ, ਤੇ ਜੇ ਅਸੀਂ ਹੁਣ ਦੇ ਦੌਰ ਦੀ ਗੱਲ ਦੇਖੀਏ ਕਿ ਸੌਦਾ ਸਾਧ ਇੱਕ ਕ੍ਰਿਮੀਨਲ, ਇਕੱਲਾ ਇਹੀ ਨਹੀਂ ਕਿ ਅਲੈਜਡ ਕ੍ਰਿਮੀਨਲ ਹੈ, ਕਨਵਿਕਟਡ ਕ੍ਰਿਮੀਨਲ ਹੈ। ਰੇਪ ਦੇ ਕੇਸ 'ਚ ਵੀ, ਮਰਡਰ ਦੇ ਕੇਸ 'ਚ ਵੀ, ਔਰ ਅਜੇ ਹੋਰ ਮਰਡਰ ਔਰ ਰੇਪ ਦੇ ਕੇਸ ਚੱਲ ਰਹੇ ਨੇ। ਕਨਵਿਕਟਡ ਕ੍ਰਿਮੀਨਲ ਹੁਣ ਕਿਉਂਕਿ ਉਸ ਨੂੰ ਖੜਾ ਹੀ ਇਹਨਾਂ ਨੇ ਕੀਤਾ, ਏਜੰਸੀਆਂ ਨੇ ਉਸ ਤੋਂ ਪੂਰਾ ਫਾਇਦਾ ਵੀ ਲੈਣ। ਐਨ ਹੁਣ ਜਦੋਂ ਕਿ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈਣ ਵਾਲੀਆਂ ਸੀ, ਉਸ ਤੋਂ ਪਹਿਲਾਂ ਕਿਸੇ ਕਿਵੇਂ ਨਾਟਕੀ ਅੰਦਾਜ਼ ਦੇ ਵਿੱਚ ਉਸ ਕ੍ਰਿਮੀਨਲ ਨੂੰ 21 ਦਿਨਾਂ ਦੀ ਜਿਹੜਾ ਹੈ ਉਹ ਪੈਰੋਲ ਦੇ ਉੱਤੇ ਲਿਆਂਦਾ ਗਿਆ। ਔਰ ਜਦੋਂ ਇਸ ਦੇ ਉੱਤੇ ਸਵਾਲ ਚੁੱਕੇ ਗਏ, ਔਰ ਖ਼ਾਸ ਤੌਰ 'ਤੇ ਜਿਨ੍ਹਾਂ ਦਾ ਪੱਤਰਕਾਰ ਬਾਪ ਮਾਰਿਆ ਛਤਰਪਤੀ, ਉਹਨਾਂ ਨੇ ਹਾਈ ਕੋਰਟ 'ਚ, ਪਰ ਹਾਈ ਕੋਰਟ ਨੇ ਤਾਂ 21 ਦਿਨ ਤਾਂ ਵੈਸੇ ਹੀ 2 ਹਫ਼ਤੇ ਲੰਘ ਚੁੱਕੇ ਨੇ। ਲੇਕਿਨ ਇਸ ਹੱਦ ਤੱਕ ਤੁਸੀਂ ਦੇਖੋ ਵੀ ਸ਼ਰੇਆਮ ਜੋ ਸੌਦਾ ਸਾਧ ਦਾ ਵਰਤਾਰਾ ਹੈ ਸਿੱਖਾਂ ਪ੍ਰਤੀ, ਤੇ ਜਦੋਂ ਸਵਾਲ ਕੀਤਾ ਜਾਂਦਾ ਹਰਿਆਣਾ ਗੌਰਮੈਂਟ ਨੂੰ ਕਿ ਭਾਈ ਤੁਸੀਂ ਉਹਨਾਂ ਦੀ ਤਾਂ ਰਿਹਾਈ ਨਹੀਂ ਕਰ ਰਹੇ ਜਿਨ੍ਹਾਂ ਨੇ 25-25 ਸਾਲ ਜੇਲ੍ਹਾਂ 'ਚ ਕੱਟ ਰਹੇ ਨੇ, ਔਰ ਉਹਦਾ ਉਹ ਜਵਾਬ ਦਿੰਦਾ ਹੈ ਹਰਿਆਣਾ ਸਰਕਾਰ ਦਾ ਕਿ ਸੌਦਾ ਸਾਧ ਕੋਈ ਹਾਰਡ ਕੋਰ ਅਪਰਾਧੀ ਨਹੀਂ ਹੈ, ਉਹਨੂੰ ਫਰਲੋ ਦਾ ਹੱਕ ਹੈ। ਜੇ ਮਰਡਰ ਕਰਨਾ, ਰੇਪ ਕਰਨਾ ਇਹ ਹਾਰਡ ਕੋਰ ਕ੍ਰਾਈਮ ਨਹੀਂ ਨੇ, ਤਾਂ ਫਿਰ ਉਹੀ ਦੱਸਦੇ ਖੱਟੜ ਕਿ ਵੀ ਹਾਰਡ ਕੋਰ ਕ੍ਰਾਈਮ ਕਿਹਨੂੰ ਕਹਿੰਦੇ ਨੇ। ਲੇਕਿਨ ਇਹੀ ਨਹੀਂ ਵੀ ਫਰਲੋ ਦਿੱਤੀ। ਹੁਣ ਕਿਉਂਕਿ ਸਵਾਲ ਉੱਠ ਰਹੇ ਨੇ ਉਹ ਇਹ ਦੱਸਣ ਲਈ ਵੀ ਇਹ ਕਿੰਨਾ ਇੰਪੋਰਟੈਂਸ ਵਰਡ ਹੈ, ਬਜਾਏ ਕਿ ਜੇ ਕਿਸੇ ਨੂੰ ਖਤਰਾ ਵੀ ਹੋਏ, ਜਿਹੜਾ ਹੈ ਨਹੀਂ, ਇਹ ਆਪ ਹੀ ਕ੍ਰੀਏਟ ਕਰ ਰਹੇ ਨੇ, ਤੇ ਤੁਸੀਂ ਉਹਦੀ ਪੈਰੋਲ ਕੈਂਸਲ ਕਰਕੇ ਉਹਨੂੰ ਵਾਪਸ ਭੇਜ ਸਕਦੇ ਹੋ। ਲੇਕਿਨ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹਨੂੰ G+ ਸਿਕਿਉਰਿਟੀ ਦੇਣੀ ਹੈ, ਔਰ ਉਹਦੇ 'ਚ ਜਿਹੜੀ G+ 'ਚ 10 ਨੈਸ਼ਨਲ ਸਿਕਿਉਰਿਟੀ ਗਾਰਡ ਜਿਹੜੇ ਦਿੱਲੀ ਟ੍ਰੇਨਡ ਨੇ ਉਹ ਉਹਦੇ ਨਾਲ ਹੋਣਗੇ। ਮੋਬਾਈਲ ਸਿਕਿਉਰਿਟੀ ਨਾਲ ਹੋਏਗੀ। 2+8 ਫॉर ਰੈਜ਼ੀਡੈਂਸੀ ਸਿਕਿਉਰਿਟੀ, ਉਹਦੇ ਜਿੱਥੇ ਉਹ ਰੱਖਿਆ ਹੋਇਆ ਜਾਂ ਰਹਿੰਦਾ ਉਹ ਐਸ਼ੀ ਕਰ ਰਿਹਾ ਉੱਥੇ ਵੀ 8 ਹੋਰ ਹੋਣਗੇ। ਹੁਣ ਇਹ ਇਸ ਤੋਂ ਕੋਈ ਅੰਦਾਜ਼ਾ ਲਾਣਾ ਜਾਂ ਕਿਸੇ ਅੰਨੇ ਨੂੰ ਵੀ ਇਹ ਨਜ਼ਰ ਆ ਸਕਦਾ ਹੈ ਕਿ ਭਾਈ ਇਹ ਕੀ ਇਹਨਾਂ ਦਾ ਹੀ ਖੜਾ ਕੀਤਾ ਹੋਇਆ ਪੁਸ਼ਤਪਨਾਹੀ ਵਾਲਾ ਬੰਦਾ ਹੈ। ਹੁਣ ਕੁਮਾਰ ਵਿਸ਼ਵਾਸ ਕਦੇ ਅੰਨਾ ਹਜ਼ਾਰੇ ਦੇ ਨਾਲ ਬੈਠਾ, ਆਮ ਆਦਮੀ ਪਾਰਟੀ ਦੇ ਫਾਊਂਡਰ, ਜਿਹੜੀ ਆਮ ਆਦਮੀ ਪਾਰਟੀ ਅੰਨਾ ਹਜ਼ਾਰੇ, ਅਜੀਤ ਡੋਵਲ ਦੀ ਵਿਵੇਕਾਨੰਦ ਫਾਊਂਡੇਸ਼ਨ ਨੇ ਖੜੀ ਕੀਤੀ। ਹੁਣ ਇੱਕ ਦੂਸਰੇ ਪ੍ਰਤੀ ਨੈਗੇਟਿਵਿਟੀ ਵੀ, ਹਰ ਕਿਸੇ ਦੀ ਭੁੱਖ ਸੀ, ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਸੀ, ਉਹ ਕਿੰਨੇ ਕਰੋੜ ਲੈ ਕੇ ਕੇਜਰੀਵਾਲ ਨੇ ਹੋਰ ਬਣਾ ਰਹੇ 2, ਕੋਈ ਗੁਪਤਾ ਕੋਈ ਅਗਰਵਾਲ, ਜਿਨ੍ਹਾਂ ਕੋਲ ਪੈਸੇ ਨੇ ਦੇਣ ਨੂੰ। ਹੁਣ ਨਤੀਜੇ ਦੇ ਤੌਰ 'ਤੇ ਇਹ ਖਿਲਾਫ ਵੀ ਹੁਣ ਬੀਜੇਪੀ ਨੇ ਇਹਨੂੰ ਰੱਖਿਆ ਹੋਇਆ। ਪਿਛਲੀਆਂ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਇਹਨੇ ਇਲਜ਼ਾਮ ਲਾਇਆ ਸੀ ਕਿ ਜੀ ਦੇਖੋ ਇਹ ਤਾਂ ਜਿਹੜਾ ਉਹ ਖੁਦ ਚੀਫ ਮਿਨਿਸਟਰ ਬਣਨਾ ਚਾਹੁੰਦਾ ਹੈ। ਹੁਣ ਐਨ ਚੋਣਾਂ ਤੋਂ ਪਹਿਲਾਂ ਜਦੋਂ ਕਿ ਕੋਈ ਇਹਦਾ ਕੁਮਾਰ ਵਿਸ਼ਵਾਸ ਛੱਡ ਚੁੱਕਾ ਹੈ, ਆਮ ਆਦਮੀ ਪਾਰਟੀ ਖਤਮ, ਆਪਣੀਆਂ ਕਵਿਤਾਵਾਂ ਕਹਿੰਦਾ, ਉਹਨੇ ਐਨ ਮੌਕੇ 'ਤੇ ਕਿਹਾ ਕਿ ਜੀ ਮੈਨੂੰ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ, ਯਾਨੀ ਕਿ ਕੇਜਰੀਵਾਲ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਾਂਗਾ, ਤੂੰ ਇੰਡੀਆ ਦਾ ਬਣ ਜਾਈਂ, ਅਸੀਂ ਦੋਨੋਂ ਹੀ ਪ੍ਰਧਾਨ ਮੰਤਰੀ। ਹੁਣ ਉਹਨੂੰ ਇੰਨਾ ਕੁ ਖਬਰ ਨੂੰ ਘੁਮਾਇਆ ਉਹਨਾਂ ਨੇ, ਮੀਡੀਆ ਨੇ ਔਰ ਦੂਜਿਆਂ ਨੇ, ਔਰ ਜਿਹਦਾ ਪ੍ਰਭਾਵ ਵੀ ਹੋਇਆ ਜ਼ਾਹਰ ਹੈ ਪੰਜਾਬ ਦੇ ਹਿੰਦੂ ਵੋਟਰਾਂ ਦੇ ਵਿੱਚ ਇੱਕ ਸਹਿਮ ਪੈਦਾ ਕਰਨ ਦੇ ਲਈ। ਹੁਣ ਉਸ ਇਹ ਦੱਸਣ ਦੇ ਲਈ ਕਿ ਜੀ ਖਾਲਿਸਤਾਨ ਦਾ ਅੱਤਵਾਦ ਕਿੰਨਾ ਖਤਰਨਾਕ ਹੈ ਕਿ ਜੀ ਉਹ ਤਾਂ ਸੌਦਾ ਸਾਧ ਨੂੰ ਬਚਾਉਣ ਲਈ ਅਸੀਂ G+ ਸਿਕਿਉਰਿਟੀ ਦਿੱਤੀ ਹੈ, ਔਰ ਉਹਨੂੰ ਕਵੀ ਨੂੰ ਜਿਹੜਾ ਕੁਮਾਰ ਵਿਸ਼ਵਾਸ ਨੂੰ ਵਾਈ ਸਿਕਿਉਰਿਟੀ ਦੇ ਦਿੱਤੀ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਦੀ ਗੇਮ ਪਲਾਨ ਕੀ ਹੈ। ਇੱਕ ਪਾਸੇ ਕਿਵੇਂ ਇਹ ਪਹਾੜੇ ਦੇ ਟੱਟੂ ਜਿਹੜੇ ਮਨਜਿੰਦਰ ਸਿਰਸਾ ਜਿਨ੍ਹਾਂ ਦੇ ਉੱਤੇ ਕੰਮ ਕਰਕੇ ਉਹ ਜਿਵੇਂ ਉਹ ਘੜੀਸ ਇੱਕ ਅੱਧਾ ਜਿਹੜੇ ਦੇ ਬਾਰੇ ਕਿਹਾ ਜਾਂਦਾ ਕਿ ਭਾਈ ਉਹ
ਜਿਹਨੂੰ ਸਿਖਾ ਦਿੱਤਾ ਜਾਂਦਾ ਹੈ, ਜਿਹੜਾ ਉਹਨਾਂ ਦੇ ਆਪਣੇ ਕਬੀਲੇ 'ਚੋਂ ਹੀ ਪੰਛੀ ਹੁੰਦਾ ਤੇ ਉਹ ਫਿਰ ਆਪਣੇ ਪੰਛੀਆਂ ਨੂੰ ਫੜ ਕੇ ਲਿਆਉਂਦਾ ਹੈ ਹਾਂਜੀ। ਸੋ ਇਹ ਜਿਹੜਾ ਵਿਕਿਆ ਹੋਇਆ ਪੰਛੀ ਜਿਹੜਾ ਕਿ ਆਪਣਿਆਂ ਨੂੰ ਫਸਾ ਰਿਹਾ, ਕਿਵੇਂ ਮੋਦੀ ਦੇ ਨਾਲ ਮੀਟਿੰਗ ਕਰਾਈ, ਉਸ ਤੋਂ 2 ਦਿਨ ਬਾਅਦ ਇਹ ਹੋਇਆ ਜੀ ਅਫਗਾਨ ਹਿੰਦੂ ਤੇ ਸਿੱਖਾਂ ਦਾ ਇੱਕ ਡੈਲੀਗੇਸ਼ਨ ਮੋਦੀ ਨੂੰ ਮਿਲਿਆ। ਮੋਦੀ ਵੀ ਅਫਗਾਨ ਪਠਾਣਾ ਵਾਲੀ ਪੱਗ ਬੰਨ੍ਹ ਕੇ ਉਹਨਾਂ ਨੂੰ ਮਿਲ ਰਿਹਾ। ਸਿਰੇ ਦਾ ਫਰੋਡੀਆ ਬੰਦਾ ਹੈ। ਲੇਕਿਨ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਚੋਣ ਨਤੀਜੇ ਕੀ ਨੇ, ਕੀ ਹੋਣਗੇ, ਇਹ ਬਿਸਾਈਡਸ ਦਾ ਪੁਆਇੰਟ ਹੈ। ਲੇਕਿਨ ਇਹਨਾਂ ਦੀਆਂ ਜਿਹੜੀਆਂ ਸਿੱਖ ਮਾਰੂ ਨੀਤੀਆਂ ਨੇ ਉਹ ਸੌਦਾ ਸਾਧ ਔਰ ਇਹ ਸਾਰੇ ਜੋ ਕੁਮਾਰ ਵਿਸ਼ਵਾਸ ਜਿਵੇਂ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਉਹ ਸਾਰੀ ਥਿਊਰੀ ਨੂੰ, ਇਸ ਤੋਂ ਜ਼ਾਹਰ ਹੈ ਕਿ ਭਾਈ ਸਿੱਖਾਂ ਦੇ ਲਈ ਆਉਣ ਵਾਲਾ ਵਕਤ ਕਿਸ ਤਰ੍ਹਾਂ ਦਾ ਹੋਏਗਾ। ਔਰ ਅਸੀਂ ਪਿਛਲੇ 2 ਦਿਨ ਤੋਂ ਅੱਜ ਦਾ ਵਿਚਾਰ ਨਹੀਂ ਕਰ ਪਾ ਰਹੇ ਸੀ। ਅੱਜ ਭਾਵੇਂ 2 ਮਿੰਟ ਵੱਧ ਲੱਗ ਜਾਣ, ਪਰ ਮੈਨੂੰ ਇਹ ਲੱਗਦਾ ਹੈ ਸਾਡੇ ਵਿਊਅਰਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਕੁਛ ਵੀਅਰ ਨਿਰਾਸ਼ਤਾ ਵੀ ਜ਼ਾਹਰ ਕਰਦੇ ਨੇ। ਉਹਨਾਂ ਨੂੰ ਇਹ ਪਾਰਟ ਪਸੰਦ ਹੁੰਦਾ ਹੈ, ਪਸੰਦ ਸਾਨੂੰ ਵੀ ਹੈ, ਪਰ ਸਾਨੂੰ ਵੀ ਮਾਰ ਲਿਆ ਦੁਨੀਆਦਾਰੀ ਨੇ, ਸਿਆਸਤ ਨੇ, ਔਰ ਅਸੀਂ ਇਸ ਪੱਖ ਤੋਂ ਕਈ ਵਾਰ ਅਵੇਸਲੇ ਹੋ ਜਾਂਦੇ। ਸਾਨੂੰ ਲੱਗਦਾ ਹੁੰਦਾ ਵੀ ਆਹ ਕਰੰਟ ਖਬਰ ਨਾ ਦੱਸੀ, ਪਤਾ ਨਹੀਂ ਤਾਂ ਕੱਲ ਸੂਰਜ ਨਹੀਂ ਚੜ੍ਹਨਾ। ਹਾਲਾਂ ਇਵੇਂ ਹੋਣਾ ਨਹੀਂ ਚਾਹੀਦਾ। ਤੁਸੀਂ ਵੀ ਯਾਦ ਦਹਾਨੀ ਕਰਵਾ ਦਿਆ ਕਰੋ। ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਸ੍ਰੀ ਰਾਗ ਦੇ ਵਿੱਚ ਦਰਜ ਹੈ, ਸ੍ਰੀ ਰਾਗ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ। ਮਹੱਲਾ ਪਹਿਲਾ, ਘਰ ਚੌਥਾ। ਔਰ ਅਕਸਰ ਜਦੋਂ ਅਸੀਂ ਸ਼ਬਦ ਵਿਚਾਰਦੇ ਹਾਂ ਤੇ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਜਿਹੜੀ ਰਹਾਉ ਦੀ ਤੁਕ ਹੈ ਉਹ ਸ਼ਬਦ ਦਾ ਕੇਂਦਰੀ ਨੁਕਤਾ ਹੁੰਦੀ ਹੈ। ਪਰ ਐਸੇ ਵੀ ਗੁਰਬਾਣੀ 'ਚ ਸ਼ਬਦ ਨੇ ਜਿਨ੍ਹਾਂ ਦੇ ਵਿੱਚ 1 ਤੋਂ ਜ਼ਿਆਦਾ ਰਹਾਉ ਨੇ, 2 ਨੇ, 3 ਨੇ, ਸ਼ਾਇਦ 4 ਰਹਾਉ ਵਾਲਾ ਵੀ ਹੈ। ਅੱਜ ਜਿਹੜਾ ਸ਼ਬਦ ਹੈ ਇਹਦੇ 'ਚ 2 ਰਹਾਉ ਨੇ। ਇਸ ਦਾ ਮਤਲਬ ਹੈ ਕਿ ਵੀ 2 ਥਾਟ ਰਨ ਕਰ ਰਹੇ ਨੇ। ਬਹੁਤ ਵਾਰੀ ਜਦੋਂ 2 ਰਹਾਉ ਹੁੰਦੇ ਨੇ, ਪਰ ਇਸ ਦੇ ਵਿੱਚ ਥਾਟ 2 ਨਹੀਂ ਨੇ। 1 ਰਹਾਉ ਸਵਾਲ ਹੈ ਤੇ ਦੂਸਰਾ ਰਹਾਉ ਉਸ ਸਵਾਲ ਦਾ ਜਵਾਬ ਹੈ। ਪਹਿਲਾਂ ਤਾਂ ਮਾਇਆ ਦੀ ਤਾਕਤ ਦਿਖਾਈ ਹੈ ਕਿ ਦੁਨੀਆ ਦੇ ਵਿੱਚ ਜਿਹੜੀ ਲਕਸ਼ਮੀ ਹੈ, ਮਾਇਆ ਹੈ, ਜਿਹਨੇ ਰੱਬ ਤੋਂ ਵਿੱਥ ਪਾਈ ਹੈ, ਉਹ ਕਿੰਨੀ ਪਾਵਰਫੁਲ ਹੈ। ਅਛਲ ਛਲਾਈ ਨੈ ਛਲੈ ਨੈ ਘਾਉ ਕਟਾਰਾ ਕਰ ਸਕੈ, ਕਿ ਇਹ ਮਾਇਆ ਇੰਨੀ ਤਾਕਤਵਰ ਹੈ ਵੀ ਇਹਨੂੰ ਕੋਈ ਛਲ ਨਹੀਂ ਸਕਦਾ। ਹੁਣ ਇਹੀ ਜਦੋਂ ਅਸੀਂ ਗੁਰਬਾਣੀ 'ਚ ਕਿਤੇ ਹੋਰ ਪੜ੍ਹਦੇ ਹਾਂ, ਕੌਣ ਮਾਇਆ ਨੂੰ ਛਲ ਸਕਦਾ? ਸਿਰਫ ਰੱਬ ਦੇ ਫਕੀਰ, ਜਿਹੜੇ ਕਿਤੇ ਵੀ ਕਿਸੇ ਹੋਰ ਚੀਜ਼ ਉਹਨਾਂ ਨੂੰ ਕੋਈ ਡਲਾ ਨਹੀਂ ਸਕਦੀ। ਜਿਹਨੂੰ ਕਬੀਰ ਸਾਹਿਬ ਨੇ ਇੱਕ ਥਾਂ ਫਰਮਾਇਆ ਬਾਣੀ 'ਚ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਕਹਿ ਕਬੀਰ ਭਗਤਨ ਕੀ ਬੈਰਨ 3 ਲੋਕ ਕੀ ਪਿਆਰੀ, ਕਿ ਇਹ 3 ਲੋਕਾਂ ਦੀ ਪਿਆਰੀ ਇਹਦੇ ਨੱਕ ਤੇ ਕੰਨ ਕੱਟ ਕੇ ਜਿਹੜੀ ਹੈ ਭਗਤਾਂ ਦੀ ਵੈਰਨ ਹੈ, ਤੇ ਭਗਤ ਇਹਨੂੰ ਇਹਦੇ ਨੱਕ ਕੰਨ ਕੱਟ ਕੇ ਰੱਖ ਲੈਂਦੇ ਨੇ। ਮਤਲਬ ਉਹਨੂੰ ਜੇ ਮਾਇਆ ਨੂੰ ਛਲ ਸਕਦਾ ਕੋਈ ਤਾਂ ਉਹ ਰੱਬ ਦਾ ਫਕੀਰ ਹੈ। ਅਦਰਵਾਈਜ਼ ਦੁਨੀਆ ਜਿਹੜੀ ਹੈ ਉਹ ਇਸ ਦੀ ਮਾਰ ਖਾਂਦੀ ਹੈ। ਔਰ ਨੈ ਘਾਉ ਕਟਾਰਾ ਕਰ ਸਕੇ, ਕਿਸੇ ਵੀ ਕਟਾਰ, ਨਾਈਫ, ਤੇਜ਼ ਧਾਰ ਦੇ ਨਾਲ ਇਸ ਦੇ ਉੱਤੇ ਤੁਸੀਂ ਜ਼ਖਮ ਵੀ ਨਹੀਂ ਕਰ ਸਕਦੇ। ਮਤਲਬ ਇਹ ਹੈ ਵੀ ਇਹ ਅਛਲ ਹੈ ਔਰ ਇਹ ਜ਼ਖਮੀ ਹੋਣ ਵਾਲੀ ਨਹੀਂ ਹੈ। ਜੋ ਸਾਹਿਬ ਰਾਖੈ ਤਿਉ ਰਹਿ ਇਸ ਲੋਭੀ ਕਾ ਜਿਉ ਟਲ ਪਲੈ, ਕਿ ਵੀ ਇੱਕ ਪਾਸੇ ਅਸੀਂ ਇਹ ਕਹਿੰਦੇ ਹਾਂ ਵੀ ਜਿਵੇਂ ਰੱਬ ਦੀ ਰਜ਼ਾ ਹੁੰਦੀ ਹੈ ਅਸੀਂ ਉਵੇਂ ਹੀ ਜਿਉਂਦੇ ਹਾਂ, ਪਰ ਇਹ ਮਾਇਆ ਇੰਨੀ ਪਾਵਰਫੁਲ ਹੈ ਕਿ ਇਸ ਲੋਭੀ ਕਾ ਜਿਉ ਟਲ ਪਲੈ, ਕਿ ਇਸ ਮਾਇਆ ਦੇ ਸਾਹਮਣੇ ਜਿਹੜੇ ਸਾਡੇ ਅੰਦਰ ਬੈਠਾ ਲੋਭ ਹੈ ਇਹ ਡਗਮਗਾ ਜਾਂਦਾ ਹੈ, ਇਹ ਇਸ ਦੇ ਵਿੱਚ ਫਸ ਜਾਂਦਾ ਹੈ। ਫਿਰ ਸਵਾਲ ਆਇਆ, ਬਿਨ ਤੇਲ ਦੀਵਾ ਕਿਉਂ ਜਲੈ ਰਹਾਓ, ਕਿ ਵੀ ਜੇ ਹੁਣ ਇਹਨੇ ਮਾਇਆ ਨਹੀਂ ਛਲ ਲੈਣਾ ਹੈ, ਇਹਨੂੰ ਕੋਈ ਛਲ ਨਹੀਂ ਸਕਦਾ, ਇਹਨੂੰ ਕੋਈ ਜ਼ਖਮੀ ਨਹੀਂ ਕਰ ਸਕਦਾ, ਤੇ ਅਸੀਂ ਰੱਬ ਦੇ ਨਾਲ ਜੁੜਨਾ, ਤੇ ਕਿਵੇਂ ਫਿਰ ਸਾਡੇ ਅੰਦਰ ਚਾਨਣ ਦਾ ਦੀਵਾ ਕਿਵੇਂ ਜਲੇ? ਕਿਉਂਕਿ ਤੇਲ ਕਿਹੜਾ ਪੈਗਾ ਜਿਹੜਾ ਹੋਏਗਾ, ਕਿਉਂਕਿ ਮਾਇਆ ਨੇ ਤਾਂ ਕੰਟਰੋਲ ਕੀਤਾ ਹੋਇਆ। ਹੁਣ ਇਹ ਤੇਲ ਕੀ ਹੈ? ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇਤ ਤਨ ਪਾਈ ਹੈ, ਸੱਚ ਬੂਝਣ ਆਨ ਜਲਾਈ ਹੈ, ਇਉਂ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ ਰਹਾਓ। ਹੁਣ ਇਹ ਪਹਿਲਾ ਸਵਾਲ ਹੈ, ਤੇ ਇਹ ਫਿਰ ਜਵਾਬ ਹੈ ਕਿ ਭਾਈ ਪੋਥੀ ਪੁਰਾਣ ਜਿਹੜੀਆਂ ਮਜ਼ਹਬੀ ਕਿਤਾਬਾਂ ਨੇ, ਜਿਹੜੀਆਂ ਗਿਆਨ ਦਿੰਦੀਆਂ ਨੇ, ਉਹਨਾਂ ਦੀ ਰੌਸ਼ਨੀ ਦੇ ਵਿੱਚ ਜ਼ਿੰਦਗੀ ਨੂੰ ਬਸਰ ਕਰੀਏ। ਭਉ ਵੱਟੀ ਇਤ ਤਨ, ਰੱਬ ਦੀ ਭੈ ਭਾਵਨੀ ਰੱਖਣੀ, ਇਹ ਇਵੇਂ ਹੋਏ ਕਿਉਂਕਿ ਦੀਵੇ ਦੇ ਵਿੱਚ ਤੇਲ ਦੇ ਨਾਲ ਵੱਟੀ ਹੁੰਦੀ ਹੈ ਸੂਤ ਦੀ, ਜਿਹਨੂੰ ਤੁਸੀਂ ਅੱਗ ਲਾਉਂਦੇ ਹੋ ਔਰ ਹੌਲੀ 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 ਉਹ ਤੇਲ ਨੂੰ ਸਾਰੀ ਰਾਤ ਜਿਹੜੀ ਹੈ ਉਹ
ਉਸ ਦੇ ਸਹਾਰੇ ਹੀ ਆਇਲ ਉਹਨੂੰ ਮਿਲਦਾ, ਵੱਟੀ ਦੇ ਸਹਾਰੇ। ਅੱਛਾ ਕਿ ਜਿਹੜੀ ਵੱਟੀ ਹੈ ਉਹ ਰੱਬ ਦਾ ਭਉ, ਇਹ ਤਨ ਦੇ ਵਿੱਚ ਉਸ ਰੱਬ ਦਾ ਭਉ ਇਹ ਵੱਟੀ ਹੋਏ ਤੇ ਸੱਚ ਬੁੱਝਣ ਔਰ ਉਸ ਸੱਚ ਦੇ ਉੱਤੇ ਖਲੋਣਾ, ਉਸ ਲਾਈਟ, ਉਸ ਲੈਂਪ ਨੂੰ, ਉਸ ਦੀਵੇ ਨੂੰ ਜਿਹੜਾ ਹੈ ਉਹ ਅੱਗ ਦੇਣ ਵਾਂਗ ਹੋਇਆ। ਇਵੇਂ ਹੀ ਹੈ ਸੱਚ ਬੁੱਝਣ ਆਣ ਜਲਾਈ ਹੈ, ਕਿ ਭਾਈ ਸੱਚ ਨੂੰ ਬੁੱਝਣਾ, ਟਰੂਥ ਨੂੰ ਸਮਝਣਾ, ਇਹ ਇਵੇਂ ਹੀ ਹੈ ਕਿ ਭਾਈ ਅਸੀਂ ਉਸ ਦੀਵੇ ਨੂੰ ਬਾਲਿਆ, ਇਉਂ ਤੇਲ ਦੀਵਾ ਇਉਂ ਜਲੇ। ਇਸ ਤਰੀਕੇ ਨਾਲ ਜੇ ਸੱਚ ਬੁੱਝ ਲਾਂਗੇ, ਭਉ ਦੀ ਵੱਟੀ ਹੋਏਗੀ ਔਰ ਧਰਮ ਪੁਸਤਕਾਂ ਦੀ ਕਮਾਈ ਹੋਏਗੀ, ਤੇ ਅੰਦਰ ਚਾਨਣ ਰੱਬ ਦਾ ਨੂਰ ਆਏਗਾ। ਕਰ ਚਾਨਣ ਸਾਹਿਬ ਤੋਂ ਮਿਲੇ, ਫਿਰ ਅੰਦਰ ਚਾਨਣ ਹੋਏਗਾ, ਰੱਬ ਦੇ ਨਾਲ ਜਿਹੜੀ ਹੈ ਉਹ ਕੁਰਬਤ ਹੋਏਗੀ। ਅੱਛਾ ਇਤ ਤਨ ਲੱਗ ਗਿਆ ਬਾਣੀਆਂ। ਹੁਣ ਜਦੋਂ ਇੱਕ ਵਾਰ ਉਹ ਦੀਵਾ ਜਗ ਪਿਆ ਤੇ ਬਾਣੀ ਦਾ ਸਹਾਰਾ ਹਮੇਸ਼ਾ ਰੱਖਣਾ ਹੈ। ਉਹ ਤੁਹਾਡੇ ਤਨ ਨੂੰ ਜਿਹੜਾ ਹੈ ਤੁਹਾਡੇ ਅੰਦਰ ਹਮੇਸ਼ਾ ਬਾਣੀ ਦਾ ਪ੍ਰਵਾਹ ਹੋਏ। ਸੁਖ ਹੋਵੇ ਸੇਵ ਕਮਾਣੀਆਂ। ਜਦੋਂ ਤੁਸੀਂ ਉਸ ਰੱਬ ਨਾਲ ਜੁੜ ਕੇ ਖਲਕਤ ਦੀ ਸੇਵਾ ਦੇ ਵਿੱਚ ਲੱਗੋਗੇ ਤੇ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ, ਬਹੁਤ ਆਨੰਦ ਮਿਲੇਗਾ। ਸਭ ਦੁਨੀਆ ਆਵਣ ਜਾਣੀ ਹੈ। ਹੁਣ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਵੀ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ, ਸਭ ਤੁਰੇ ਜਾਂਦੇ ਨੇ। ਸਭ ਦੁਨੀਆ ਆਵਣ ਜਾਣੀ ਹੈ। ਦੁਨੀਆ ਨੇ ਤਾਂ ਚਲੇ ਜਾਣਾ, ਜੋ ਆਇਆ ਉਹਨੇ ਜਾਣਾ, ਪਰ ਫਿਰ ਸਾਡੇ ਜ਼ਿੰਮੇ ਕੀ ਹੈ? ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ। ਕਿ ਵੀ ਦੁਨੀਆ 'ਚ ਰਹਿੰਦੇ ਹਾਂ, ਜੇ ਅਸੀਂ ਉਸ ਰੱਬ ਦੀ ਯਾਦ 'ਚ ਜੁੜ ਕੇ ਖਲਕਤ ਦੀ ਸੇਵਾ ਦੇ ਵਿੱਚ ਆਪਣਾ ਆਪ ਸਮਰਪਿਤ ਕਰਾਂਗੇ ਤਾਂ ਦਰਗਹਿ ਬੈਸਣ ਪਾਈ ਹੈ। ਫਿਰ ਰੱਬ ਦੀ ਦਰਗਾਹ ਦੇ ਵਿੱਚ ਸਾਨੂੰ ਵੀ ਪੀੜੀ ਜਿੰਨੀ ਥਾਂ ਮਿਲ ਜਾਏਗੀ ਬਹਿਣ ਦੇ ਲਈ। ਤੇ ਕਹੋ ਨਾਨਕ ਬਾਂਹ ਲੁਡਾਈ ਹੈ। ਜਦੋਂ ਫਿਰ ਬੰਦਾ ਬਹੁਤ ਖੁਸ਼ ਹੁੰਦਾ ਤਾਂ ਲੁੱਡੀਆਂ ਪਾਉਂਦਾ ਜਾਂਦਾ ਨਾ, ਕਹਿੰਦੇ ਉਹ ਸਾਹਿਬ ਕਹਿੰਦੇ ਨੇ ਫਿਰ ਲੁੱਡੀਆਂ ਪਾਇਓ। ਕਿ ਜਦੋਂ ਦਰਗਾਹ ਦੇ ਵਿੱਚ ਤੁਹਾਨੂੰ ਥਾਂ ਮਿਲੇ, ਕਹੋ ਨਾਨਕ ਬਾਂਹ ਲੁਡਾਈ ਹੈ, ਫਿਰ ਤੁਸੀਂ ਲੁੱਡੀਆਂ ਪਾਉਂਦੇ ਜਦੋਂ ਰੱਬ ਦੀ ਕੁਰਬਤ, ਰੱਬ ਦੀ ਦਰਗਾਹ ਤੁਹਾਨੂੰ ਨਸੀਬ ਹੋਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਨੂੰ ਨੇ ਇਜਾਜ਼ਤ। ਵਿਊਅਰਸ ਆ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।